ਜਣਾ ਵਾਲੇ ਜਾਣਾ ਹੋਵੇ ਤੇ ਗਰਮੀਆਂ ਹੋਣ, ਇੱਕ ਬੋਤਲ ਲਈ ਪਾਣੀ ਦੀ ਠੰਡੀ, ਤੇ ਇੱਕ ਮਾਈ ਮੈਨੂੰ ਕਹਿੰਦੀ ਕਿ ਪਾਣੀ ਤੇ ਮੈਨੂੰ ਪਿਲਾ। ਹੁਣ ਮੈਂ ਨਵੀਂ ਲਈ, ਮੈਂ ਕਿਹਾ ਯਾਰ ਮੈਂ ਇਮਤਿਹਾਨ ਜਿਹੇ 'ਚ ਪੈ ਗਿਆ। ਮੈਂ ਕਿਹਾ ਅੰਮਾ ਜੀ ਪਾਣੀ ਪੜਿਆ। ਕਹਿੰਦੀ ਇਹਨੇ ਕੀ ਐਮਏ ਕੀਤਾ? ਸਾਡੀ ਦੁਕਾਨ ਦੇ ਨਾ ਸਾਹਮਣੇ ਇੱਕ ਬੜਾ ਲਿਫਤਾ ਜਿਹਾ ਮੁੰਡਾ ਸੀ। ਉਹਦੇ ਮਾਲਕ ਨੇ ਰੋਜ਼ ਕਹਿਣਾ ਯਾਰ ਤੂੰ ਸਵੇਰੇ ਛੇਤੀ ਆਇਆ ਕਰ, ਦੁਕਾਨ ਖੋਲ੍ਹਿਆ ਕਰ, ਸਵੇਰੇ ਛੇਤੀ ਆਇਆ ਕੇ ਦੁਕਾਨ ਖੋਲ੍ਹਿਆ ਕਰ। ਤੇ ਉਹਦਾ ਮਾਲਕ ਆ ਜਿਹੜਾ ਉਹਨੂੰ ਕਹਿ ਰਿਹਾ, ਤੇ ਕਹਿੰਦਾ ਭਾਜੀ ਐਡੀ ਗੱਲ ਆ ਤੇ ਰਾਤ ਨੂੰ ਖੁੱਲ੍ਹੀ ਛੱਡ ਜਾਇਆ ਕਰੋ। अस्सलाम वालेकुम नादरीन, मैं सजाद जानी। तो नादरीन तुसी अज असी बैठे हैं नादरीन घर की छत ते अपनी, तो बड़े मज़े का माहौल है। तो ऐ शाम तो अज का मौसम बहुत ज़ालम है फैसलाबाद का। बई तौबा मौसम जिहड़ा ना नादरीन इहदा बड़ा तुहाडी अमल दखल हुंदा तुहाडी तबीयत ते नेचर ते। क्या बात। कुछ लोगों को उदास कर दिंदा है, कुछ लोगों को ये खुश कर दिंदा है, कुछ लोगों को किसी की याद दवा दिंदा है, कुछ लोगों को ਸਾਡੀ ਬੇਰ ਖਾਣ ਦਾ ਬੜਾ ਮੌਸਮ ਹੈ। ਜਦੋਂ ਮੈਂ ਸਿੰਗਾਪੁਰ ਅਕਸਰ ਇਸ ਤਰ੍ਹਾਂ ਦਾ ਹੀ ਮੌਸਮ ਰਹਿੰਦਾ। ਕਿੱਥੇ? ਸਿੰਗਾਪੁਰ ਜਦੋਂ ਮੈਂ ਗਿਆ। 12 ਸਿੰਗਾਪੁਰ? ਨਹੀਂ ਸਰ, ਸਿੰਗਾਪੁਰ ਕੱਲੇ ਸਿੰਗਾਪੁਰ। ਮਲਕਪੁਰ ਤੋਂ ਨਾਲ ਇਹਦਾ ਜਿੱਦਾਂ ਦਾ ਸਾਫਾ ਨਾ ਸਿੰਗਾਪੁਰ ਨਹੀਂ, ਇਹ ਸਿੱਧੂਪੁਰ ਜਾ ਸਕਦਾ। ਇਹਦਾ ਸਾਫਾ ਹੀ ਨਹੀਂ ਠੀਕ। ਬੇਟਰਮੀ ਸਿੰਗਾਪੁਰ ਸਿੰਗਾਪੁਰ ਤੂੰ ਸਿੱਧੂਪੁਰ ਕਹਿ, ਕੋਈ ਹਿੰਮਤਪੁਰ ਪੈ, ਕਮਾਲਪੁਰ ਕਹਿ, ਮਲਕਪੁਰ ਕਹਿ, ਤੂੰ ਸਿੰਗਾਪੁਰ ਹੀ। ਅੱਛਾ ਇਹਦੀ ਜੰਪਲ ਫੈਸਲਾਬਾਦ ਦੀ ਆ, ਇਹਨੇ ਮਰਨਾ ਵੀ ਫੈਸਲਾਬਾਦ ਹੀ ਹੈ। ਅੱਛਾ ਕੁਝ ਲੋਕ ਹੁੰਦੇ ਨੇ, ਉਹਨਾਂ ਨੂੰ ਪਤਾ ਯਾਰ ਪਤਾ ਨਹੀਂ ਇਹਨੇ ਕਿੱਥੇ ਮਰਨਾ, ਸ਼ਾਇਦ ਅਮਰੀਕਾ ਮਰੇ ਜਾ ਕੇ। ਮੈਂ ਗਰੰਟੀ ਨਾਲ ਕਹਿੰਦਾ ਇਹਨੇ ਇੱਥੇ ਮਰਨਾ। ਅੱਛਾ ਜਦੋਂ ਕਿਤੇ ਫੈਸਲਾਬਾਦ ਤੋਂ ਬਾਹਰ ਵੀ ਨਿਕਲੇ ਨਾ, ਡਰਾਈਵਰ ਉਹਨੂੰ ਲਾ ਦਿੰਦਾ, ਚੱਲ ਇੱਥੇ ਉੱਤਰ, ਚੱਲ ਵਾਪਸ ਤੂੰ। ਸਰ ਉਹਨੂੰ ਤੇ ਮਜ਼ਾਕ ਕਰੋ, ਮੇਰਾ ਅਸਲ ਦੇ ਵਿੱਚ ਇਸ ਵਾਰੀ ਟੂਰ ਜਿਹੜਾ ਨਾ ਮਲੇਸ਼ੀਆ ਦਾ ਕਰੋਨਾ ਦੀ ਵਜ੍ਹਾ ਤੋਂ ਰਹਿ ਗਿਆ। ਅੱਛਾ ਮਲੇਸ਼ੀਆ ਕੋ ਬਹੁਤ ਵੱਡਾ ਮੁਲਕ ਨਹੀਂ ਜਿਹਦਾ ਤੂੰ ਮਰਾ ਅਮਰੀਕਾ ਕਹਿ ਲਾ। ਅੱਛਾ ਮਲੇਸ਼ੀਆ ਨਹੀਂ, ਅੱਛਾ ਛੱਡਣੀ ਵੀ ਆ ਤੇ ਹਲਕੇ ਮੁਸ਼ਕ ਬਾਤ। ਅੱਛਾ ਗੱਲ ਵੀ ਗਰੀਬਾਂ ਵਾਲੀ ਮਾਰ ਰਿਹਾ ਵਾ। ਇਹ ਨਹੀਂ ਕਰ ਵੀ ਮੈਂ ਗਲਾਸਕੋ ਗਿਆ ਜੀ, ਨਾ ਮਲੇਸ਼ੀਆ ਗਿਆ। ਰਾਤੀ ਦੁਲਾਰੇ ਖਾ ਆਇਆ ਨਾ, ਬੜਾ ਮਜ਼ਾ ਆਇਆ। ਕਹਿੰਦਾ ਉਹ ਨਾਜ਼ਨ ਸਾਡੇ ਇੱਕ ਦੋਸਤ ਨੇ, ਦੁਲਾਰੇ ਖਾਨ ਸਾਹਿਬ ਬਹੁਤ ਵੱਡੀ ਦੁਨੀਆ, ਤੇ ਕਹਿੰਦੇ ਮੈਂ ਨਾ ਮੇਰਾ ਉਹਨਾਂ ਦਾ ਮਕਾਨ ਆ ਝੰਗ ਬਾਜ਼ਾਰ ਤੇ, ਮਤਲਬ 2-3 ਕਰੋੜ ਰੁਪਏ ਦਾ ਮਕਾਨ ਆ। ਤੇ ਕਹਿੰਦੇ ਮੇਰਾ ਪਤਾ ਨਹੀਂ ਕੌਣ ਮੈਨੂੰ ਕਹਿੰਦਾ ਮੈਂ ਵੇਚ ਦੇਣਾ ਮਕਾਨ। ਕਹਿੰਦਾ ਓਏ ਤੂੰ ਢਾੜੀ ਆ, ਤੇਰੇ 'ਚ ਨਹੀਂ ਹਿੰਮਤ ਹੈਗੀ ਤੂੰ ਕਿਸੇ ਨੂੰ ਕਹੇ ਮੈਂ 2 ਕਰੋੜ ਲੈਣਾ। ਤੂੰ ਚੁੱਪ ਕਰਕੇ, ਪਹਿਲੇ ਤਾਂ ਤੇਰੇ 'ਚ ਨਹੀਂ ਹਿੰਮਤ ਨਹੀਂ ਕਿ ਤੂੰ ਇਹਦਾ ਰੇਟ ਮੰਗ ਲੈ। ਅੱਛਾ ਉਹ ਅਗਲੇ ਨੂੰ ਕੱਟਾ ਕਹਿ ਲਵੇ, ਦੁਲਾਰੇ ਖਾ ਕਹਿ ਸਕਦਾ ਕਿਸੇ ਗਾਹਕ ਨੂੰ ਇਸ ਤੋਂ ਤੂੰ ਨਾ ਵੇਚੀ, ਤੂੰ ਐਵੇਂ ਨਾ ਤੇਰੇ ਕੋਲ ਨਹੀਂ ਵਿਕਣਾ। ਅੱਛਾ ਹੁਣ ਦੁਲਾਰੇ ਖਾਂ ਕੀ ਕਰੇ? ਕਹਿੰਦਾ ਸਾਹਮਣੇ ਨੂੰ ਪੁੱਛ ਲੈ, ਨੂੰ ਇਹ ਨਹੀਂ ਪਤਾ ਕਰੋੜ ਤੋਂ ਅੱਗੇ ਕੀ ਆਉਂਦਾ। ਉਸਤਾਦ ਜੀ ਅਰਬ ਵੀ ਹੁੰਦਾ। ਐਵੇਂ ਕੋਲ ਫੈਸਲਾਬਾਦ ਹੈ, ਕਲਚਰ ਹੈਗਾ ਉਸਤਾਦ ਜੀ। ਅਸੀਂ ਗੱਲ ਕਰਦੇ ਹਾਂ ਤੇ ਉਹ ਜੁਗਤ ਬਣ ਜਾਂਦੀ। ਰਾਤੀ ਉਹਨਾਂ ਨੇ ਰਾਤੀ ਦੁਲਾਰੇ ਖਾਨ ਸਾਰਿਆਂ ਨੇ ਬੈਠੇ ਕਿਸੇ ਨੂੰ ਫੋਨ ਕੀਤਾ 2 ਵਜੇ, ਤੇ ਉਹ ਵੀ ਅੱਗੋਂ ਕੋਈ ਆਈਟਮ ਪੂਰੀ, ਤੇ ਉਹ ਕਹਿੰਦੇ ਆ ਲੋਕੀ ਖਾਨ, ਆਹੋ ਉਹ ਉਹਨੂੰ ਕਹਿ ਰਿਹਾ ਇਹਨੇ ਕੋਈ ਜੁਗਤ ਮਾਰੀ, ਤੇ ਕਹਿੰਦਾ ਉਹ ਮਰੇ ਕਿਸ ਵੇਲੇ, ਕਹਿੰਦਾ ਦਿਲੋਂ ਲੱਥਣ ਦੇ ਆ ਤੂੰ ਮੇਰੇ। ਰਾਤ ਦੇ 2 ਵਜੇ ਉਹ ਵੀ ਲਿਮਿਟਡ ਬਾਹ ਵਾਲਾ ਵੀ ਕਰ ਲੈਂਦਾ। ਆਹੋ ਕਿਹੜਾ ਲਿਮਿਟਡ ਜੀ ਬਾਹ। ਕਹਿੰਦਾ ਉਹਨੇ ਅੱਲਾ ਨੇ ਨਾ ਉਹਦੇ ਬੰਦੇ ਨੇ ਪਤਾ ਨਹੀਂ ਕੋਈ ਕੰਮ ਕੀਤਾ, ਤੇ ਅੱਲਾ ਨੇ ਨਾ ਉਹਦੀ ਉਹਨੇ ਏਰੀਏ 'ਚ ਹੀ ਬਾਂਹ ਫੜ ਲਈ। ਉਹਨੇ ਕੇਰੀ ਲਿਮਿਟਡ ਜਿਹੀ ਉਹਨੇ ਏਰੀਏ 'ਚ, ਕਹਿੰਦਾ ਅੱਲਾ ਨੇ ਉਹਦੀ ਬਾਂਹ ਫੜ ਲਈ। ਗੱਲ ਯਾਰ ਸਾਨੂੰ ਵੀ ਬੜੀ ਅੱਛੀ ਗੱਲ ਕੀਤੀ ਉਹਨਾਂ ਨੇ। ਅਸੀਂ ਕਿਹਾ ਉਸਤਾਦ ਖਾਂ ਜੀ ਅਸੀਂ ਇੱਥੇ ਫੇਰੇ ਸੀ, ਅਸੀਂ ਤੁਹਾਨੂੰ ਦੇਖੇ ਨਹੀਂ। ਕਹਿੰਦਾ ਪੁੱਤ ਮੈਂ ਕਾਰਾਂ ਵੇਖਣ ਦਾ ਆਦੀ ਨਹੀਂ। ਬੜੀ ਗੱਲ। ਮੈਂ ਉਸਤਾਦ ਜੀ ਬਾਹਰ ਨਿਕਲਿਆ ਨਾ, ਸਾਡੇ ਨਾਲ ਭਾਰਫ ਹੈਗਾ, ਤੇ ਉਹ ਵੀ ਤੁਹਾਨੂੰ ਪਤਾ ਬਜ਼ੁਰਗ ਜਿਹਾ, ਤੇ ਉਹ ਵੀ ਗੱਲਬਾਤ ਕਰਦਾ ਤੇ ਜੁਗਤ ਹੋ ਜਾਂਦੀ। ਮੈਂ ਕਿਹਾ, ਮੈਨੂੰ ਕਹਿੰਦਾ ਬੜਾ ਤਿਆਰ ਸ਼ਿਆਰ ਹੋ ਕੇ ਕਿੱਧਰ ਜਾ ਰਿਹਾ? ਮੈਂ ਕਿਹਾ ਭਾਜੀ ਮੈਂ ਨਾ ਵਰਲਡ ਟੂਰ ਤੇ ਜਾ ਰਿਹਾ। ਕਹਿੰਦਾ ਕੰਧ ਬਣ ਗਈ ਉਹ ਤੁਹਾਡੀ? ਭਾਵੇਂ ਸੱਚੀ ਮੁੱਚੀ ਮੇਰਾ ਭਰਾ ਨਾ ਸਨੋਕਰ ਕਲੱਬ ਖੇਲਦਾ ਵਾ, ਗੇਮਾਂ ਗੂਮਾਂ, ਤੇ ਉੱਥੇ ਵੜਿਆ। ਤੇ ਮੈਂ ਇੱਕ ਬੱਚੇ ਨੂੰ ਪੁੱਛਿਆ, ਮੈਂ ਕਿਹਾ ਪੁੱਤਾ ਵੇਖੀ ਯਾਰ ਜਾ ਕੇ ਆ ਗੇਮਾਂ ਵਾਲਾ ਕਲੱਬ ਖੁੱਲਾ? ਕਹਿੰਦਾ ਨਹੀਂ ਭਾਜੀ 4 ਦੀਵਾਰੀ ਹੋਈ। ਮੈਂ ਤੇ 4 ਦੀਵਾਰੀ ਹੋਈ ਖੁੱਲਾ ਤਾਂ ਨਹੀਂ। ਲਓ ਜੀ ਐਕਚੁਅਲ ਸੀਨ ਹੈ, ਸੱਚੀ ਸੀਨ ਕਿ 15-16 ਸੀਟ ਜਿਹੜੀਆਂ ਗੱਡੀਆਂ ਚੱਲਦੀਆਂ ਫੈਸਲਾਬਾਦ ਅਰਬਨ, ਤੇ ਹੁਣ ਫੁੱਲ ਹੋ ਗਿਆ। ਤੇ ਮੈਂ ਇੱਕ ਮਾਈ ਦੇ ਨਾਲ ਬੈਠਾ, ਉਹ ਮੇਰੇ ਕੋਲ ਆਇਆ, ਮੈਂ ਉਹਨੂੰ ਕਿਰਾਇਆ ਦੇ ਦਿੱਤਾ ਕੰਡਕਟਰ ਨੂੰ। ਤੇ ਮਾਈ ਨੂੰ ਕਹਿੰਦਾ ਹਾਂਜੀ ਮਾਂ ਜੀ। ਮਾਈ ਰੁਪਈਆ 100 ਕੱਢਿਆ, ਉਹ 10 ਰੁਪਏ ਕਿਰਾਇਆ ਸੀ, ਤਾਂ ਮਾਈ ਨੇ 100 ਰੁਪਏ ਦਿੱਤਾ। ਕਹਿੰਦਾ ਮਾਂ ਜੀ ਇਕੱਲਾ ਹੀ ਹੋ? ਕਹਿੰਦੇ ਨਹੀਂ ਸਾਰੇ ਹੀ ਬੈਠੇ।
ਉਹ ਮੈਂ ਸਿਰ ਫੜ ਲਿਆ ਮੈਂ ਇਹ ਵੀ ਸੱਚਾ ਵਾਕਿਆ ਵੈਗਨ ਦਾ ਹੀ। ਅਸੀਂ ਉਹ ਪਿੱਛੋਂ ਦੀ ਵੈਗਨ ਦਾ ਭਾਵੇਂ ਦਰਵਾਜ਼ਾ ਖੁੱਲਦਾ ਨਾ ਤੇ ਇੱਕ ਭਾਈ ਤੇ ਇਹ ਜੜ੍ਹਾਂ ਵਾਲੇ ਚੜਿਆ ਵਾ ਤੇ ਫੈਸਲਾਬਾਦ ਦੇ ਸੀ। ਉਹ ਕਹਿੰਦਾ ਨਾਲ ਉਹਦੇ ਹੁਣ ਸਵਾਰੀ ਕੋਈ ਨਹੀਂ ਬੈਠੀ ਹੈਗੀ ਤੇ ਉਹ ਪਿੱਛੋਂ ਦੀ ਬੂਹਾ ਖੋਲ੍ਹਿਆ ਤੇ ਕਹਿੰਦਾ ਪਾਣੇ ਇਧਰੋਂ ਦੀ ਆਈਓ ਫਰੰਟ ਸੀਟ ਤੇ। ਅੱਛਾ ਮੈਂ ਨਾ ਗੁਲਾਮਾਬਾਦ ਤੁਹਾਡੇ ਵਾਲੇ ਚੌਂਕ 'ਚ ਖੜਾ ਇਹ ਨਾ ਮੈਂ ਵੈਗਨ ਦਾ ਇੰਤਜ਼ਾਰ ਕਰ ਰਿਹਾ। ਇੱਕ ਏਡਾ ਹਰਾਮੀ ਕੰਡਕਟਰ ਯਾਰ, ਉਹ ਬਾਅਦ 'ਚ ਨਾ ਮੇਰੇ ਫੋਕਸ ਆ ਗਿਆ ਕਿਉਂਕਿ ਉਦੋਂ ਵੈਗਨਾਂ ਵੂਗਨਾਂ ਤੇ ਮੈਂ ਜਾਣਾ ਸੀ ਤੇ ਮੈਂ ਉਹਨੂੰ ਲੱਭਦਾ ਸੀ ਯਾਰ ਉਹ ਕਿਤੇ ਲੱਭੇ। ਵੈਗਨ 'ਚ ਬੈਠਾ ਯਾਨੀ ਇੰਜ ਬੂਹਾ ਖੋਲ ਕੇ ਜਿੱਥੇ ਉਹ ਬੈਠੇ ਹੁੰਦੇ ਨੇ ਪਹਿਲੇ ਬਾਅਦ ਹੁੰਦੇ ਵੀ ਸ਼ਹਿਰ ਵਾਲੇ ਹਾਂ ਤੇ ਉਹ ਇੰਜ ਕਰਕੇ ਮੇਰੇ ਅੱਗੇ ਵੈਗਨ ਆਈ ਹੈ, ਦਰਵਾਜ਼ਾ ਖੁੱਲ੍ਹਾ ਤੇ ਉਹਦਾ ਮੂੰਹ ਆਇਆ ਤੇ ਮੈਨੂੰ ਕਹਿੰਦਾ ਸ਼ਹਿਰ। ਯਾਰ ਮੈਂ ਓਏ ਹੋਏ ਅਸੀਂ ਬਾਹਰ ਬੈਠੇ ਹੋਏ ਆ 4-5 ਯਾਰ, ਇੱਕ ਨਾ ਚਾਈਨੀਜ਼ ਆਇਆ ਕਾਰ ਤੇ ਅਸੀਂ ਮੈਂ ਪੈਂਟ ਸ਼ਰਟ ਪਾਈ ਸੀ ਤੇ ਉਹਨੇ ਨਾ ਕਿਤੇ ਐਡਰੈਸ ਪੁੱਛਣਾ ਸੀਗਾ ਤੇ ਮੈਨੂੰ ਸਾਰੇ ਕਹਿੰਦੇ ਯਾਰ ਫੈਸਲ ਤੂੰ ਇੰਗਲਿਸ਼ ਵੀ ਜਾਣਦਾ ਤੇ ਜ਼ਰਾ ਯਾਰ ਉਹਨੂੰ ਜਾ ਕੇ ਦੱਸਿਆ। ਮੈਂ ਗਿਆ ਤੇ ਮੈਨੂੰ ਚਾਈਨੀਜ਼ ਕਹਿੰਦਾ GTS ਜਾਣਾ। ਅਸੀਂ ਪੂਰੇ ਕਹਿੰਦੇ ਯਾਰ ਆਦੇ ਅਸੀਂ ਵੀ ਦੱਸ ਦੇਣਾ ਸੀ। ਇੱਕ ਹੋਰ ਸੱਚੀ ਮੁੱਚੀ ਦਾ ਵਾਕਿਆ, ਅਸੀਂ ਨਾ ਆਇਓਡਾਈਡ ਸਾਲਟ ਹੁੰਦਾ ਨਾ ਨਮਕ ਪਾਣੀ, ਉਹ ਨਾ ਹੋਟਲਾਂ ਤੇ ਅਸੀਂ ਡਿਲੀਵਰ ਕਰਦੇ ਸੀ ਤੇ ਮੈਂ ਨਾ ਇੱਕ ਹੋਟਲ ਤੇ ਜਾ ਕੇ ਮੈਂ ਉਹਨੂੰ ਚਾਈਨੀਜ਼ ਬੈਠਾ ਹੋਣਾ ਕਾਊਂਟਰ ਤੇ ਮੈਂ ਕਿਹਾ ਸਰ ਅਸਲਾਮ ਵਾਲੇਕਮ ਤੇ ਮੈਂ ਕਿਹਾ ਹੁਣ ਮੈਂ ਨਾਲ ਦੇ ਨੂੰ ਕਹਿਣਾ ਮੈਂ ਕਿਹਾ ਯਾਰ ਚਾਈਨੀਜ਼ ਇਹਨੂੰ ਅਸੀਂ ਹੁਣ ਕੀ ਕਹੀਏ ਤੇ ਅਸੀਂ ਉਹਨੂੰ ਜੁਗਤਾਂ ਕਰਨ ਦੇ ਓਏ ਬੜਾ ਤੇਰਾ ਮੂੰਹ ਆ ਓਏ ਵੱਡਾ ਦੁਆਣਾ ਹੁੰਦਾ ਸੀ ਫਲਾਣਾ ਤੇ ਹੁਣ ਨਾ ਥੋੜੀ ਦੇਰ ਬਾਅਦ ਨਾ ਜਦੋਂ ਅਸੀਂ ਮੈਂ ਕਿਹਾ ਯਾਰ ਬੰਦਾ ਕੋਈ ਨਹੀਂ ਹੈਗਾ ਉਹ ਚਾਈਨੀਜ਼ ਹੀ ਬੈਠਾ ਨਿਕਲਣਾ ਫੇਰ ਉਹਨੇ ਥੋੜੀ ਦੇਰ ਬਾਅਦ ਤੇ ਐਨਕ ਲਾ ਕੇ ਕਹਿੰਦਾ ਕੀ ਗੱਲ ਆ ਕਾਕਾ। ਅੱਛਾ ਕਈਆਂ ਦਾ ਨਾ ਮੂੰਹ ਉੱਦਾਂ ਦਾ ਹੁੰਦਾ। ਅੱਛਾ ਮੈਂ ਤੁਹਾਨੂੰ ਦੱਸਦਾ ਇੱਧਰ ਸੁਣ ਬਈ, ਜਦੋਂ ਮੈਂ ਲਾਹੌਰੋਂ ਫੈਸਲਾਬਾਦ ਜਾਣਾ ਹੁੰਦਾ ਸੀ ਨਾ ਅੱਛਾ ਨਾਦਰ ਅੱਡੇ 'ਚ ਜਾਂ ਗੱਡੀਆਂ ਤੇ 2 ਵਜੇ ਮੈਂ ਉਤਰਿਆ ਨਾਦਰ ਅੱਡੇ ਤੇ ਰਾਤ ਨੂੰ ਜਿਹੜੇ ਰਕਸ਼ਿਆਂ ਵਾਲੇ ਫਿਰਦੇ ਨੇ ਨਾ ਰਾਤ ਨੂੰ ਫੈਸਲਾਬਾਦ 'ਚ, ਹਾਂਜੀ ਹਾਂਜੀ ਉਹ ਕੋਈ ਫਾਈਨਲ ਬੰਦੇ ਹੁੰਦੇ ਨੇ ਜਿਹੜੇ ਰਾਤ ਨੂੰ ਰਕਸ਼ਾ ਚਲਾਉਂਦੇ ਤਿਆਰ ਹੁੰਦੇ ਨੇ ਤਿਆਰ, ਉਹ ਪੂਰੇ ਹੁੰਦੇ ਜਿਹੜੇ ਅਤਾਈ ਮੋਟੇ ਦਿਮਾਗ ਵਾਲੇ ਨੇ ਦਿਨੇ ਰਕਸ਼ਾ ਚਲਾ ਕੇ ਰਾਤ ਸੌ ਜਾਂਦੇ ਆ 6 ਵਜੇ ਵਾਪਸ ਕਰਕੇ ਹਿਸਾਬ ਕਰਕੇ ਸੌ ਜਾਣਾ। ਜਿਹੜੇ 9-10 ਵਜੇ ਨਿਕਲਦੇ ਨੇ ਨਾ ਸਵੇਰ ਤੱਕ ਉਹ ਕੋਈ ਘੰਟੇ ਰਾਤ ਵੀ ਹੁੰਦੇ। ਸਾਜ ਜੀ ਮੈਂ ਇੰਜ ਕਰਕੇ ਗੱਡੀ 'ਚ ਉਤਰਿਆ, ਬੈਗ ਮੇਰੇ ਕੋਲ ਤੇ ਹੁਣ ਜਦੋਂ ਗੱਡੀ ਰੁਕਦੀ ਹੁੰਦੀ ਨਾ ਤੇ ਸਾਰੇ ਰਕਸ਼ਿਆਂ ਵਾਲੇ ਆ ਜਾਂਦੇ ਹੁੰਦੇ ਦੇਖਿਆ ਨਾ ਗੱਡੀ ਦੇ ਅਲੱਗ ਤੇ ਉਹ ਦੂਰ ਖੜਾ ਉਹ ਨਹੀਂ ਆ ਰਿਹਾ ਤੇ ਮੇਰੇ ਸਾਰਿਆਂ ਦਾ ਹੁੰਦੀ ਵੀ ਇਸ ਰੈਸਟ ਚੋਂ ਨਿਕਲ ਕੇ ਬਾਹਰੋਂ ਕਿਤੇ ਰਕਸ਼ਾ ਲੈਣੇ ਆ ਤੇ ਮੈਂ ਬਾਹਰ ਗਿਆ ਤੇ ਉਹ ਇਕੱਲਾ ਸਾਹਮਣੇ ਖੜਾ ਤੇ ਐਨ ਜ਼ਰਾ ਮੇਰੇ ਮੂੰਹ ਵੱਲ ਤੋਂ ਵੇਖੀ ਤੇ ਮੈਂ ਇੰਜ ਜਾ ਰਿਹਾ ਤੇ ਉਦੋਂ ਜ਼ਰਾ ਥੋੜਾ ਠੀਕ ਵੀ ਸੀ ਮੈਂ ਤੇ ਮੇਰਾ ਨਾ ਐ ਹੁਣ ਮੈਂ ਰਕਸ਼ੇ ਵਾਲਾ ਵਾਂ ਤੇ ਤੂੰ ਸਜਾਦ ਆ ਠੀਕ ਹੈ ਤੇ ਤੇਰੀਆਂ ਮੇਰਾ ਨਜ਼ਰ ਪੈ ਗਈ ਆ, ਹੁਣ ਤੇਰੀ ਨਜ਼ਰ ਪਈ ਮੈਂ ਕਰਿਆ ਤੇ ਤੂੰ ਮੈਨੂੰ ਪੁੱਛਣਾ ਕੀ ਗੱਲ, ਜਦੋਂ ਤੂੰ ਪੁੱਛਣਾ ਕੀ ਗੱਲ ਆ ਮੈਂ ਕੋ ਜਾਣਾ ਤੂੰ ਕੀ ਆਹੋ ਤੇ ਮੈਂ ਕੋ ਬਹਿ ਤੇ ਤੂੰ ਹੈਰਾਨ ਆ ਠੀਕ ਆ ਚੱਲ ਐ ਨਜ਼ਰ ਤੇਰੀ ਪਈ ਹੈ ਮੇਰੇ ਵੱਲ ਤੇ ਚੱਲ। ਹੁਣ ਰਕਸ਼ੇ ਵਾਲਾ ਕੀ ਕਹਿੰਦਾ ਭਾਜੀ ਆ ਜਾਓ ਭਾਜੀ ਕਿੱਥੇ ਜਾਣਾ ਭਾਜੀ ਗੱਲ ਸੁਣੋ ਇਹ ਹੀ ਹੁੰਦਾ ਨਾ ਉਹ ਵੇਖੀ ਜਰਾ ਇਹ ਹੁਣ ਸਾਹਮਣੇ ਚੱਲ ਮੇਰਾ ਵੇਖ ਕੀ ਗੱਲ ਆ ਉਰੇ ਆ ਹਾਂ ਜਾਣਾ ਆਹੋ ਤੇ ਬਹਿ ਅੱਲਾ ਦੀ ਕਸਮ ਅੱਲਾ ਦੀ ਕਸਮ ਵੀ ਮੈਂ ਨਾ ਘਬਰਾ ਅੱਛਾ ਮੈਨੂੰ ਕਹਿੰਦਾ ਤੇ ਮੈਂ ਕਿਹਾ ਹਾਂਜੀ ਤੇ ਮੈਂ ਲਾਗੇ ਚਲ ਗਿਆ ਮੈਂ ਕਿਹਾ ਬਾਹਰ ਗਏ ਨੇ ਕੀ ਕਰ ਲੈਣਾ ਤੇ ਮੈਂ ਹੈਰਾਨ ਵੀ ਬੜਾ ਉੱਤੋਂ ਸਾਡੀ ਫੀਲਡ ਵੀ ਤੇ ਮੈਂ ਕਿਹਾ ਹਾਂਜੀ ਕਹਿੰਦਾ ਜਾਣਾ ਮੈਂ ਕਿਹਾ ਹਾਂਜੀ ਤੇ ਬਹਿ ਮੈਂ ਕਿਹਾ ਕੀ ਮਤਲਬ ਬਹਿ ਨਾ ਜਾਣਾ ਨਹੀਂ ਕਿੱਥੇ ਜਾਣਾ ਮੈਂ ਕਿਹਾ ਜੀ ਮੈਂ ਰਜ਼ਾਬਾਦ ਦੇ ਨੰਬਰ ਗਈ ਤੇ ਬਹਿ ਮੈਂ ਕਿਹਾ ਪੈਸੇ ਜਿੰਨੇ ਮਰਜ਼ੀ ਦੇ ਦੀ ਬਹਿ ਮੈਂ ਕਿਹਾ ਉਸਤਾਦ ਦਾ ਕੰਮ ਖਰਾਬ ਆ। ਅੱਛਾ ਖੈਰ ਮਤਲਬ ਉਮਰ ਵੀ ਉਹਦੀ 55 ਕੁ ਸਾਲ ਤੇ ਮੈਂ ਬਹਿ ਕੇ ਨਾ ਤੇ ਮੈਂ ਚਲਾ ਗਿਆ ਤੇ ਮਜ਼ੇਦਾਰ ਤੇ ਰਸਤੇ 'ਚ ਗੱਲਾਂ ਆਪੇ ਕਰੀ ਜਾ ਰਿਹਾ ਯਾਰ ਨੇ ਐਸੀ ਨੈਸ਼ ਗੱਲ ਕੀਤੀ ਕਿ ਇੰਜ ਕਰਕੇ ਨਾ 2:30 ਵਜੇ ਉਹ 2:30 ਵਜ ਗਏ ਤੇ ਖੋਤਾ ਰੇੜੀ ਲੈਣ 'ਚ ਨਿਕਲਿਆ ਗਲੀ 'ਚੋਂ ਤੇ ਅੱਗੋਂ ਉਹ ਸੜਕ 'ਚ ਆ ਗਿਆ ਤੇ ਖੋਤਾ ਇੰਜ ਤੁਰ ਰਿਹਾ ਜਿਵੇਂ ਕਿਸ ਟਾਈਮ ਸਿਰਫ ਲੱਗ ਨਹੀਂ ਰਿਹਾ ਹੁੰਦਾ ਕਿ ਯਾਰ ਲੱਗ ਰਿਹਾ ਕਿ ਤੁਰ ਰਿਹਾ ਨਹੀਂ ਉਹ ਕਹਿੰਦਾ ਨਹੀਂ ਇਹ ਖਲੋਤਾ ਵਾ ਨਹੀਂ ਤੁਰ ਰਿਹਾ ਇੰਨੀ ਕਿ ਸਪੀਡ 'ਚ ਤੁਰ ਰਿਹਾ ਉਹ ਤੇ ਰਕਸ਼ਾ ਉਹ ਖਲੋਤਾ ਤੇ ਖੋਤਾ ਵੀ ਫਾਈਨਲ ਬਜ਼ੁਰਗ ਤੇ ਅੱਗੋਂ ਉੱਤੇ ਨਹੀਂ ਬੈਠਾ ਉਹ ਇੰਜ ਕਰਕੇ ਨਾ ਜਦੋਂ ਰੇੜੀ ਇੰਜ ਨੂੰ ਹੋ ਗਈ ਨਾ ਤੇ ਨੰਗਲ ਲੱਗਾ ਨਾ ਤੇ ਖੋਤੇ ਵਾਲ ਵੇਖ ਕੇ ਨਾ ਸਿਰਫ ਉਹ ਰੇੜੀ ਗੱਲ ਕਹਿੰਦਾ ਬੁਖਾਰ ਹੋਇਆ ਇਹਨੂੰ ਵੇਲ ਨਹੀਂ ਰਿਹਾ ਬਾਹਰ ਦੀ ਕਸਮ ਮੈਂ ਪਿੱਛੇ ਚਾਪੜਾ ਪਤਾ ਉਹਦਾ ਟੈਂਪੋ ਸੀ ਕਹਿੰਦਾ ਬੁਖਾਰ ਹੋਇਆ ਇਹਨੂੰ ਤੇ ਚਲਾ ਗਿਆ ਉਹਦਾ ਜਵਾਬ ਵੀ ਨਹੀਂ ਲਿਆ। ਬਹੁਤ ਮਜ਼ੇਦਾਰ ਕੰਮ ਹੈ। ਜਣਾ ਵਾਲੇ ਜਾਣਾ ਹੋਵੇ ਤੇ ਗਰਮੀਆਂ ਹੋਣ ਇੱਕ ਬੋਤਲ ਲਈ ਪਾਣੀ ਦੀ ਠੰਡੀ ਤੇ ਇੱਕ ਮਾਈ ਮੈਨੂੰ ਕਹਿੰਦੀ ਕਿ ਪਾਣੀ ਤੇ ਮੈਨੂੰ ਪਿਲਾ। ਹੁਣ ਮੈਂ ਨਵੀਂ ਲਈ ਮੈਂ ਕਿਹਾ ਯਾਰ ਮੈਂ ਇਮਤਿਹਾਨ ਜੇ 'ਚ ਪੈ ਗਿਆ ਮੈਂ ਕਿਹਾ ਅੰਮਾ ਜੀ ਪਾਣੀ ਪੜਿਆ ਕਹਿੰਦੀ ਇਹਨੇ ਕੀ MA ਕੀਤਾ
ਤੇ ਮੈਂ ਬੋਤਲ ਗਿਫਟ ਕਰਤੀ ਉਹਨੂੰ, ਮੈਂ ਕਿਹਾ ਜੀ ਇਹ ਨਜ਼ਰ ਹੈ ਜੀ ਤੁਹਾਨੂੰ। ਨਹੀਂ ਜਦੋਂ ਤੁਸੀਂ ਉਹਦੇ ਨਾਲ ਤਸਲੀਮ ਬਾਤ ਤੂੰ ਰਕਸ਼ੇ 'ਚ ਬਣਾਈ। ਆਹੋ ਮੈਂ ਤੇ ਤਸਨੀਮ ਬਾਸ ਸਾਹਿਬ ਨਾ, ਖਾਨ ਸਾਹਿਬ ਨੇ ਸਾਡੇ ਬੜੇ ਸੀਨੀਅਰ ਐਕਟਰ ਨੇ ਬੜੇ ਅੱਛੇ। ਅਸੀਂ ਉਸਤਾਦ ਜੀ ਜਾ ਰਹੇ ਹਾਂ ਰਿਕਸ਼ੇ ਤੇ, ਅਸੀਂ ਜਾਣਾ ਹੈਗਾ ਡੀ ਟੈਪ, ਇੱਕ ਦੋਸਤ ਨਾਲ ਜਾਣਾ ਹੈਗਾ। ਤੇ ਸਾਡੇ ਤੋਂ ਪਹਿਲਾਂ ਨਾ ਇੱਕ ਮਾਈ, ਉਹ ਵੀ ਵਿਚਾਰੀ ਨਾ ਰਿਕਸ਼ਾ ਕਰਾ ਰਹੀ ਹੈ। ਤੇ ਖਾਨ ਸਾਹਿਬ ਮੈਨੂੰ ਕਹਿੰਦੇ ਯਾਰ ਪਹਿਲੇ ਬਜ਼ੁਰਗ ਹੈਗੇ ਨੇ, ਇਹਨਾਂ ਨੂੰ ਕਰਾ ਲੈਂਦੇ ਰਿਕਸ਼ਾ। ਤੇ ਉਹ ਕਹਿਣ ਡਈ ਜੀ ਕਿ ਮੈਂ ਵਾਰਸਪੁਰੇ ਜਾਣਾ, ਕਿੰਨੇ ਪੈਸੇ? ਰਿਕਸ਼ੇ ਵਾਲਾ ਕਹਿੰਦਾ ਜੀ 150 ਰੁਪਈਆ। ਕਹਿੰਦੀ ਲੈ ਇੰਨੇ ਪੈਸੇ ਕਾਹਦੇ 150 ਰੁਪਈਆ? ਕਹਿੰਦਾ ਅੰਮਾ ਗੈਸ ਮਹਿੰਗੀ ਹੋ ਗਈ। ਤੇ ਕਹਿੰਦੀ ਮੈਂ ਕਿਹੜਾ ਪਕਾਨੇ ਫਲਾਂਦੀ ਨੇ ਜਾਣਾ। ਗੈਸੀ ਪਕਾ ਓਏ ਮੈਂ ਨਾ ਡੈਵੋ 'ਚ ਬੱਸ 'ਚ ਆ ਰਿਹਾ ਅਹੀਨੋ 'ਚ, ਤੇ ਅੱਗੋਂ ਨਾ ਰਸਤਾ ਬੰਦ, ਮੋਟਰਵੇ ਤੇ ਕੋਈ ਪ੍ਰੋਬਲਮ ਹੋਈ ਅੱਗੇ, ਤੇ ਸਾਰੀਆਂ ਗੱਡੀਆਂ ਨਾ 2-3 ਸਾਈਡ ਤੇ ਲੱਗੀ ਜਾ ਰਹੀਆਂ, ਤੇ ਸਾਡੇ ਡਰਾਈਵਰ ਨੇ ਵੀ ਨਾ ਉਹਦੇ ਪਿੱਛੇ ਇੱਕ ਦੇ ਇੱਧਰ ਲਾ ਲਈ, ਤੇ ਹੁਣ ਇੱਧਰੋਂ ਗੱਡੀਆਂ ਲੰਘੀ ਵੀ ਜਾ ਰਹੀਆਂ ਨੇ ਅੱਗੇ ਨੂੰ, ਤੇ ਸਵਾਰੀਆਂ ਸਾਰੀਆਂ ਫੈਸਲਾਬਾਦ ਦੀਆਂ ਇੱਧਰ ਜੋ ਆ ਰਿਹਾ ਸੀ, ਤੇ ਸਾਰੇ ਕਹਿੰਦੇ ਉਹ ਭਾਈ ਤੂੰ ਵੀ ਇੱਧਰ ਨੂੰ ਕਰ ਲਾ, ਉਹ ਭਾਈ ਇੱਧਰ ਨੂੰ। ਤੇ ਆਪਸ 'ਚ ਚੇਦਾ ਸ਼ੁਰੂ ਹੋ ਗਿਆ ਬੱਸ 'ਚ, ਫਾਸਟ ਮੱਖੀਆਂ, ਕੋਈ ਪਿੱਛੋਂ ਆਵਾਜ਼ ਆ ਰਹੀ ਹੈ, ਕਿਸੇ ਦੀ ਅੱਗੋਂ ਆ ਰਹੀ, ਦੂਸਰਾ ਹੋ ਰਹੀਆਂ। ਤੇ ਨਾ ਹੁਣ ਡਰਾਈਵਰ ਨੂੰ ਕਹਿੰਦਾ ਯਾਰ ਤੂੰ ਕਿਉਂ ਨਹੀਂ ਇੱਧਰ ਨੂੰ ਜਾਂਦਾ ਅੱਗੇ ਨੂੰ? ਕਹਿੰਦਾ ਅੱਗੇ ਰਸਤਾ ਬੰਦ ਆ। ਤੇ ਕਹਿੰਦਾ ਹਾਂ ਅੱਗੇ ਜਾ ਕੇ ਟੋਏ 'ਚ ਡਿੱਗੀ ਜਾ ਰਹੀ ਹੈ ਜਿਹੜੀਆਂ ਨਾਲੋਂ ਜਾ ਰਹੀਆਂ ਬਹੁਤ ਪਿੱਛੇ ਕਰੈਕਟਰ ਕਹਿੰਦਾ ਆਹ ਜਿਹੜੀਆਂ ਜਾ ਰਹੀਆਂ ਅੱਗੇ ਜਾ ਕੇ ਕਿਤੇ ਟੋਏ 'ਚ ਡਿੱਗੀ ਜਾ ਰਹੀ। ਭਾਵੇਂ ਸਾਡੇ ਨਾਲ ਇੱਕ ਕਰਿਆਨੇ ਵਾਲਾ ਵਾ ਮਹੱਲੇ, ਤੈਨੂੰ ਉਦੋਂ ਦਾ ਤੂੰ ਬੋਲਿਆ, ਉਹ ਨਹੀਂ ਤੇ ਫਿਰ ਕੀ ਲੋੜ ਆ ਤੈਨੂੰ ਰਹਿਣ ਦੇ। ਤੂੰ ਕਰ ਸੁਣ ਲਓ ਜੀ, ਕਰਿਆਨੇ ਵਾਲਾ। ਅੱਛਾ ਚਾਈਨੀਜ਼ ਆ ਜਾਂਦਾ ਵਾ ਇੱਧਰ, ਕੋਈ ਮਹੱਲੇਦਾਰ ਆ। ਅੱਛਾ ਫਿਰ ਮੈਂ ਗਿਆ ਹੁਣ ਕਰਿਆਨੇ ਵਾਲੇ ਕੋਲ, ਤੇ ਮੈਂ ਨਾ ਬੜੀ ਜੇਬ ਚੋਂ ਨਾ ਨਵੀਂ ਪੈਂਟ 'ਚੋਂ 2 ਰੁਪਏ ਕੱਢ ਕੇ ਉਹਨੇ ਕਿਹਾ, ਮੈਂ ਕਿਹਾ ਭਈ ਇੱਕ ਹੋਸਟ ਦੇਈ। ਕਹਿੰਦਾ ਅੱਬੂ ਹੈ, ਅੱਬੂ ਇਸੇ ਤੇ ਨਹੀਂ ਵੰਡ ਲਏ। ਕਹਿੰਦਾ ਇੰਨੀ ਮਹਿੰਗੀ ਉਸਤਾਦ ਜੀ ਇਹ ਪਤਾ ਨਹੀਂ ਬਲਾਵੇ ਲਾਵੇ ਨਾ ਸਿਨੇਮਾ ਨਾ। ਉਸਤਾਦ ਜੀ ਡਰਾਮਾ ਮੈਂ ਕਰ ਰਿਹਾ ਤੇ ਪ੍ਰੋਡਿਊਸਰ ਨਾਲ ਮੇਰੀ ਲੜਾਈ ਹੋ ਗਈ ਹੈ, ਤੇ ਪੈਸਾ ਮੇਰੇ ਕੋਲ ਇੱਕ ਨਹੀਂ ਹੈ। ਮੇਰੇ ਮਹਿਮਾਨ ਆਏ ਨੇ, ਇਨਵੈਸਟ ਉਹਨਾਂ ਦੇ ਕਰਤੇ, ਟਿਕਟਾਂ ਵੀ ਲੈ ਦਿੱਤੀਆਂ, ਬੋਤਲਾਂ, ਹੁਣ 1 ਰੁਪਈਆ ਜੇਬ 'ਚ ਨਹੀਂ, ਤੇ ਮੈਂ ਪੈਦਲ ਹੀ ਉੱਥੋਂ ਨਿਕਲਿਆ। ਤੇ ਅਬਦੁੱਲਾਪੁਰ ਤੋਂ ਥੋੜਾ ਜਿਹਾ ਪਿੱਛੇ ਆਬਸ਼ਾਰ ਨਹੀਂ, ਉੱਥੇ ਨਾ ਮੈਨੂੰ ਇੱਕ ਰਕਸ਼ੇ ਵਾਲੇ ਨੇ ਰੋਕਿਆ, ਰਾਤੀ 1:30-2 ਦਾ ਟਾਈਮ ਹੋਣਾ, ਸ਼ੋਅ ਮੁਕਾ ਕੇ ਮੈਂ ਪੈਦਲ ਆ ਰਿਹਾ। ਤਾਂ ਮੈਨੂੰ ਕਹਿੰਦਾ ਫਸਰ ਹमें भाई क्या हाल है, ये वो फलान, आ जाओ चलिए। मैं कहा यार मैं हूँ उस्ताद जी जेब वेखी, मैं कहा पैसा कोई नहीं, तो रिक्शे वाला मैनू कहता यार किधर? मैं कहा यार मैं वाक करदा ही आ रहा। वो कहता इस टाइम कि वाक, बै चलिए, मेरे को पैसा भी कोई नहीं। तो मैं कहा नहीं यार। कहता यार तुसी पोमे दे भाई हो ना? मैं कहा हाँ वो मेरा भाई है। वो बैठो यार मैं भी उधर जा रहा, तुसी भी, यानी कि मैं हूँ उस्ताद जी बह गया ਉਹਦੇ ਨਾਲ ਹੀ, ਅੱਗੇ ਹੀ ਉਹਦੇ ਨਾਲ ਬਹਿ ਗਏ। ਤੇ ਉਹਨੂੰ ਨਾ ਉਹਨੇ ਚਲਾਇਆ ਨਾ, ਤੇ ਉਹਨੂੰ ਫੋਨ ਆਇਆ ਇੱਕ, ਕਹਿੰਦਾ ਤੁਹਾਡੀ ਭਰਜਾਈ ਦਾ ਫੋਨ ਆਹ। ਕਹਿੰਦਾ ਮੈਂ ਘਰ ਹੀ ਆ ਰਿਹਾ, ਤੇ ਰਾਹ 'ਚ ਕਹਿੰਦਾ ਆਖਰੀ ਸਵਾਰੀ ਮਿਲ ਗਈ, ਚੱਲ ਕੁਝ ਨਾ ਕੁਝ ਤੇ ਆਊਗਾ। ਉਹ ਮੈਂ ਨਾ ਹੁਣ ਉਸਤਾਦ ਜੀ ਮੈਂ ਨਾ ਲੱਥੀ ਜਿਹਾ ਹੋ ਗਿਆ। ਮੈਂ ਕਿਹਾ ਯਾਰ ਅੱਲਾ ਖੈਰ ਕਰੇ। ਉਧਰੋਂ ਉਸਤਾਦ ਜੀ ਹੁਣ ਮੈਂ ਵੀ ਫੋਨ ਕੱਢਿਆ, ਤੇ ਬੈਲ ਮੈਂ ਵੀ ਬੈਲ ਨਾਲ ਮਲਾਈ ਹੈ, ਤੇ ਮੈਂ ਕਿਹਾ ਤੇਰੀ ਵੀ ਭਰਜਾਈ ਦਾ ਫੋਨ ਆ ਗਿਆ। ਮੈਂ ਸੁਣਿਆ, ਮੈਂ ਕਿਹਾ ਹੈਲੋ, ਹਾਂ ਆ ਰਿਹਾ। ਮੈਂ ਕਿਹਾ ਪੈਦਲ ਹੀ ਆ ਰਿਹਾ ਸੀ, ਰਾਹ 'ਚ ਇੱਕ ਫਰਿਸ਼ਤਾ ਟਕਰ ਗਿਆ, ਕਹਿੰਦਾ ਘਰ ਲੱਗਦਾ। ਤਾਂ ਜੀ ਫੁੱਲ ਗਰਮੀ ਪੈ ਰਹੀ, ਕਿ ਪਸੀਨੇ ਆ ਰਹੇ ਨੇ, ਦੁਪਹਿਰ 2 ਦਾ ਟਾਈਮ, ਤੇ ਬਾਲੂ ਛੱਲੀਆਂ ਵੇਚ ਰਿਹਾ ਬੰਦਾ। ਤੇ ਉਹ ਜਿਸ ਤਰ੍ਹਾਂ ਮਹੱਲਿਆਂ 'ਚ ਆਵਾਜ਼ ਲਾਉਂਦੇ ਪਏ ਬਾਲੂ ਛੱਲੀ, ਹੁਣ ਤੱਕ ਪਿੱਛੋਂ ਇੱਕ ਨਿਆਣੇ ਦੀ ਆਵਾਜ਼ ਆਈ ਛੱਲੀਆਂ ਵਾਲੇ ਨੂੰ, ਭਾਈ। ਉਹਨੇ ਪਿੱਛੇ ਧੌਣ ਘੁਮਾ ਕੇ ਦੇਖਿਆ ਤੇ ਨਿਆਣਾ ਬਹੁਤ ਦੂਰੋਂ ਆ ਰਿਹਾ, ਤੇ ਉਹਨੇ ਰੇਹੜੀ ਰੋਕੀ, ਤੇ ਜਿੱਦਾਂ ਜੇਕਰ ਨਿਆਣਾ ਪਹੁੰਚਿਆ ਉਹਨੂੰ ਪਿਆਸ ਵੀ ਲੱਗ ਗਈ ਰੇਹੜੀ ਵਾਲੇ ਨੂੰ, ਤੇ ਨਿਆਣੇ ਬੜਾ ਸੋਹਣਾ ਜਿਹਾ ਕਰਕੇ ਹੱਥ ਖੋਲ੍ਹਿਆ, ਕਹਿੰਦਾ ਛੱਲੀਆਂ ਨਹੀਂ ਤੇ ਰੁਪਈਆ ਹੱਥ 'ਚ। 1 ਰੁਪਈਆ। ਤੇ ਉਹਨੇ ਰੁਪਈਆ ਦੇਖਿਆ, ਕਹਿੰਦਾ ਜਾ ਕਾਕਾ ਇਹਦੀ ਭਾਨ ਲੈ ਆ, ਮੇਰੇ ਕੋਲ ਟੁੱਟੇ ਨੇ। ਹਰ ਬੰਦਾ ਹੀ ਜੁਗਤ ਯਾਰ ਮੈਂ ਸੱਚੀ ਮੁੱਚੀ ਭਾਣ ਮੇਰੇ ਨਾਲ ਵਾਕਿਆ ਹੋਇਆ। ਅਲੀਟ ਫੋਰਸ ਦੀ ਗੱਡੀ ਖੜੀ, ਮੈਂ ਮਛਲੀ ਫਾਕ ਤੋਂ ਆ ਰਿਹਾ, ਤੇ ਹਨੇਰੇ ਦੇ ਵਿੱਚ ਫੈਸਲ ਭਾਈ ਖੜੀ, ਤੇ ਜਦੋਂ ਅੱਗੇ ਆ ਕੇ ਨਾ ਮੈਂ ਖੜਾ ਹੋਇਆ, ਉਹਨਾਂ ਮੈਨੂੰ ਐਂ ਚੱਕਰ ਕੇ ਹੱਥ ਦਿੱਤਾ, ਮੈਨੂੰ ਖਿਲਾਰ ਲਿਆ, ਕਹਿੰਦੇ ਕਿੱਧਰ? ਮੈਂ ਕਿਹਾ ਹਾਂਜੀ ਸਰ। ਕਹਿੰਦਾ ਕੌਣ ਆ ਤੂੰ? ਮੈਂ ਕਿਹਾ ਸਰ ਮੈਂ ਇੱਕ ਨਾ ਛੋਟਾ ਜਿਹਾ ਆਰਟਿਸਟ ਹੈਗਾ ਵਾਂ, ਤੇ ਮੈਂ ਜਾ ਰਿਹਾ ਸੀ ਦੋਸਤ ਨਾਲ। ਕਹਿੰਦਾ ਬੈਗ ਤੋਂ ਇੰਝ ਪਾਇਆ ਜਿਵੇਂ ਕੇਬਲ ਦਾ ਕੰਮ ਕਰ ਮੈਨੂੰ ਨਾ ਖੁਦਾ ਦੀ ਕਿਸੇ ਆ ਨਾ ਕਿਤੇ ਗਏ, ਇਹਨੂੰ ਪੁਲਿਸ ਵਾਲੇ ਨੇ ਰੋਕ ਲਿਆ, ਇਹਨੂੰ ਮੋਟਰਸਾਈਕਲ ਤੇ ਇਹਨੂੰ ਮੈਂ ਭੇਜਿਆ ਕਿਤੇ ਨਾ, ਤੇ ਕਹਿੰਦਾ ਇਹਨੇ ਕਿਤੇ ਦੱਸਿਆ ਕਿ ਜੀ ਮੈਂ ਸਜਾਦ ਜਾਨੀ ਸਾਹਿਬ ਤੇ ਇਹ ਉਹ। ਉਹਨੇ ਕਿਹਾ ਹੈ, ਮੈਂ ਕਿਹਾ ਗੱਲ ਕਰਾ। ਤੇ ਉਹਨੇ ਹੁਣ ਮੇਰੇ ਨਾਲ ਗੱਲ ਕੀਤੀ, ਕਹਿੰਦਾ ਹੈਲੋ ਹਾਂਜੀ ਸਾਹਿਬ ਜੀ। ਮੈਂ ਕਿਹਾ ਹਾਂਜੀ ਜਨਾਬ, ਕੌਣ? ਮੈਂ ਕਿਹਾ ਜੀ ਸਜਾਦ ਜਾਨੀ ਬੋਲ ਰਿਹਾ। ਅੱਛਾ, ਬੜਾ ਤੁਹਾਡਾ ਮਧਰੇ ਦਰਖਤ ਵਰਗਾ ਮੂੰਹ। ਪੁਲਿਸ ਵਾਲਾ ਕਹਿ ਰਿਹਾ, ਕਹਿੰਦਾ ਬੜਾ ਤੁਹਾਡਾ ਮਧਰੇ ਦਰਖਤ ਵਰਗਾ ਮੂੰਹ ਆ, ਬੱਚਾ ਆਪਣਾ ਹੀ ਆ? ਮੈਂ ਕਿਹਾ ਹਾਂਜੀ ਓਕੇ। ਯਾਰ ਖੁਦਾ ਦੀ ਕਸਮ, ਇਹ ਲੋਕ, ਇਹ ਫੈਸਲਾਬਾਦ ਉਹ ਧਰਤੀ ਹੋਈ ਆ। ਕਿਆ ਬਾਤ ਤੋਬਾ। ਅਸੀਂ ਨਾ ਭਾਈ ਨੇ ਇੱਕ ਦਿਨ ਰਕਸ਼ੇ 'ਚ ਜਾਂਦੇ ਪਏ, ਤੇ ਹੁਣ ਰਕਸ਼ੇ ਦਾ ਕਿਤੇ ਤੇਲ ਮੁੱਕ ਗਿਆ,
ਤੇ ਨਾਲ ਮੇਰੇ ਇਦਾਂ ਹੀ ਕੋਈ ਬਾਬਾ ਬੈਠਾ ਬਜ਼ੁਰਗ, ਤੇ ਮਿੰਟ ਬਾਅਦ ਥੱਲੇ ਕਰੇ ਚੌਕ ਚੁੱਕੇ ਤੇ ਜਾ ਹੀ ਰਿਹਾ। ਉਹਨੇ ਨਾ ਤੀਜੀ ਚੌਥੀ ਵਾਰੀ ਐਂ ਕੀਤਾ ਤੇ ਬਾਬਾ ਕਹਿੰਦਾ ਪੁੱਤ ਇੱਟ ਚੁੱਕ ਰਿਹਾ। ਮੈਂ ਤਾਂ ਦਾਦਾ ਮਾਨੁੱਲਾ ਸਾਹਿਬ ਮੈਨੂੰ ਕਹਿੰਦੇ ਮੈਂ ਨਾ ਫੈਸਲਾਬਾਦ ਨਾ ਤਾਰਕ ਜੂਏ ਸਾਹਿਬ ਅੱਲਾ ਜੰਨਤ ਚ ਕਰ ਦੇਵੇ ਦੋਵਾਂ ਨੂੰ ਹੀ, ਕਹਿੰਦੇ ਉਹ ਨਾ ਮੈਂ ਨਵਾਂ ਫੈਸਲਾਬਾਦ ਗਿਆ ਨਾ ਤੇ ਤਾਰਕ ਜੂਏ ਸਾਹਿਬ ਮੈਨੂੰ ਖੰਘਣ ਨਾ ਦੇਣ, ਮਤਲਬ ਮੈਂ ਪਰੇਸ਼ਾਨ ਯਾਰ ਇਹ ਬੰਦਾ ਕੌਣ ਆ। ਅਤੇ ਗੱਲ ਤੇ ਤਾਰਕ ਜੂਏ ਸਾਹਿਬ ਵੱਡੀ ਦੁਨੀਆ, ਤੇ ਕਹਿੰਦੇ ਮੈਂ ਇੱਕ ਦਿਨ ਸੋਚਿਆ ਕਿ ਮੈਂ ਨਾ ਇਹਦੇ ਕੋਲ ਰਾਤ ਨਹੀਂ ਰਹਿਣਾ, ਮੈਂ ਨਾ ਬਾਹਰ ਕਿਤੇ ਲਹਿਦਾ ਫਿਰ ਕੇ ਆਪਣਾ ਸਕ੍ਰਿਪਟ ਬਣਾਉਣਾ, ਕਿਉਂਕਿ ਇਹਦੇ ਨਾਲ ਰਹਿਣਾ ਤੇ ਉਹ ਬਣਦਾ ਨਹੀਂ। ਕਹਿੰਦੇ ਮੈਂ ਸਵੇਰੇ ਰਾਤ ਸੁੱਤਾ, ਸਵੇਰੇ ਨਾ 8 ਵਜੇ ਮੈਂ ਨਿਕਲ ਗਿਆ ਘਰੋਂ ਕਿ ਮੈਂ ਸਾਰੀ ਦਿਹਾੜੀ ਬਾਹਰ ਫਿਰਨਾ ਵਾ ਤੇ ਰਾਤ ਨੂੰ ਮੈਂ ਸਿੱਧਾ ਥੀਏਟਰ ਤੇ ਆਉਣਾ, ਇਹਦੇ ਨਾਲ ਨਹੀਂ ਮੈਂ ਮਿਲਣਾ, ਮੈਂ ਆਪਣੀ ਤਿਆਰੀ ਕਰਕੇ ਆਊਂਗਾ। ਤੇ ਕਹਿੰਦੇ ਮੈਨੂੰ ਨਹੀਂ ਪਤਾ ਉਹ ਕਿੰਨਾ ਫੈਸਲਾਬਾਦ ਦਾ ਕਿ ਰਖਤ ਕੀ ਹੈ। ਤੇ ਕਹਿੰਦੇ ਮੈਂ ਨਾ ਰੇਲ ਬਾਜ਼ਾਰ ਦੇ ਬਾਹਰ ਕੱਪੜੇ ਵਾਲੀਆਂ ਤੋਂ ਦੁਕਾਨਾਂ ਹੁੰਦੀਆਂ ਸੀ, ਤੇ ਕਹਿੰਦੇ ਮੈਂ ਫਿਰ ਰਿਹਾ ਤੇ ਇੱਕ ਮੈਨੂੰ ਆਵਾਜ਼ ਦੇ ਪਿੱਛੋਂ ਮਾਨੁੱਲਾ, ਫਿਰ ਕੋਈ ਪਾਰ ਨਹੀਂ। ਕਹਿੰਦਾ ਮਾਨੁੱਲਾ, ਕਹਿੰਦਾ ਮੈਂ ਕਿਹਾ ਯਾਰ, ਕਹਿੰਦਾ ਮੈਂ ਕਿਹਾ ਜੀ ਹਾਂਜੀ ਤੁਸੀਂ ਮੈਨੂੰ ਬੁਲਾਇਆ। ਅੱਲਾ ਮਾਫੀ, ਮੈਂ ਕਿਹਾ ਬੁਲਾਉਣਾ, ਤੈਨੂੰ ਮਾਲਕ ਬੁਲਾਉਂਦਾ ਕੱਪੜੇ ਦੀ ਦੁਕਾਨ ਦਾ ਮੁਲਾਜ਼ਮ ਸੀ, ਉਹ ਮੁਲਾਜ਼ਮ ਸੀ। ਉਹਨੇ ਕਿਹਾ ਤੁਸੀਂ ਮੈਨੂੰ ਆਵਾਜ਼ ਦਿੱਤਾ ਹੈ, ਮੈਂ ਕਿਹਾ ਬੁਲਾਉਣਾ, ਉਹ ਮਾਲਕ ਬੁਲਾਉਂਦੇ ਪਏ। ਤੇ ਕਹਿੰਦਾ ਮਾਲਕ ਵੀ ਇੱਦਾਂ ਦੇ, ਕਹਿੰਦਾ ਮੈਂ ਅੱਜ ਮਤਲਬ ਨਾ ਹੁਣ ਇੱਕਦਮ ਕਨਫਿਊਜ਼ ਆ ਮੈਂ, ਤੇ ਮੈਂ ਦੁਕਾਨ ਦੇ ਨਾ ਇੰਝ ਆ ਜਾ ਚਿੱਕੜ ਹੋਇਆ। ਕਹਿੰਦਾ ਪਹਿਲੀ ਵਾਰੀ ਕਹਿੰਦਾ ਮੈਨੂੰ ਉਸ ਭਾਈ ਦੇ ਦੁਕਾਨਦਾਰ ਨੇ ਗੱਲ ਕੀਤੀ, ਕਹਿੰਦਾ ਨਹੀਂ ਮਾਨ ਸਾਹਿਬ, ਕਹਿੰਦੇ ਇਹ ਪਹਿਲਾ ਬੈਂਕ ਸੀ ਜਿਹੜਾ ਮੈਨੂੰ ਵੱਜਾ ਜਦੋਂ ਉਹਨੇ ਕਿਹਾ ਤੌਬਾ ਮੈਂ ਕੋ ਬੁਲਾਉਣਾ ਮਾਲਕ ਬਣਾਉਂਦਾ। ਇਹ ਕਹਿੰਦਾ ਮੇਰੀ ਲਾਈਫ ਦਾ ਪਹਿਲੀ ਫੈਸਲਾ ਬਾਤ। ਕੀ ਬਾਤ। ਦੂਜੀ ਕਹਿੰਦੇ ਉਸ ਦੁਕਾਨਦਾਰ ਦੀ ਅੱਗੇ ਨੰਗਾ ਚਿੱਕੜ ਹੋਇਆ ਇੱਥੇ, ਕਹਿੰਦੇ ਮੈਂ ਜੋ ਰਾਮ ਨਾਲ ਜਾ ਰਿਹਾ ਡਰਦਾ, ਤੇ ਅੰਦਰ ਕਹਿੰਦੇ ਮੈਂ ਹੁਣ ਬਹਿ ਕੇ ਹਿਸਾਬ ਲਾਇਆ ਵੀ ਕੱਪੜੇ ਵੀ ਠੀਕ ਆ, ਤੇ ਕਹਿੰਦੇ ਕੀ ਚਾਹੀਦਾ, ਕਹਿੰਦਾ ਜੀ ਬੋਸਕੀ ਖਾਨ ਸਾਹਿਬ, ਕਹਿੰਦੇ ਕਿ ਬੋਸਕੀ ਹੈ, ਬਸ ਕਰ ਬੋਸਕੀ, ਖੱਦਰ ਖੁੱਦਰ ਪਾ ਕੋਈ ਤੂੰ ਬੋਸਕੀ ਵਾਲਾ ਮੂੰਹ ਹੈਗਾ ਤੇਰਾ। ਅੱਛਾ ਖਾਨ ਸਾਹਿਬ ਜੀ ਖੋੜ ਮਾਨੁੱਲਾ ਸਾਹਿਬ ਦੀ ਗੱਲ ਸੁਣਾ, ਕਹਿੰਦੇ ਮੈਂ ਨਾ ਸਾਈਕਲ ਲੈ ਕੇ ਦੇਣਾ ਸੀ ਫੈਸਲਾਬਾਦ ਨੂੰ, ਤੇ 5 7 8 ਦੁਕਾਨਾਂ ਇਕੱਠੀਆਂ, ਤੇ ਮੈਂ ਇੱਕ ਦੁਕਾਨ ਤੋਂ ਸਾਈਕਲ ਨਹੀਂ ਪਸੰਦ ਆਇਆ, ਤੇ ਇੱਕ ਨੂੰ ਸਭ ਤੋਂ ਪਹਿਲੇ ਜਿਹਨੂੰ ਮੈਂ ਪੁੱਛਿਆ ਨਾ, ਤੇ ਉਹ ਹੁਣ ਪਹਿਲਾ ਜਿਹੜਾ ਬੰਦਾ ਤੇ ਉਹਨੇ ਦੇਖ ਲਿਆ ਵੀ ਮਾਨੁੱਲਾ ਵਾ ਤੇ ਸਾਈਕਲ ਨਹੀਂ, ਹਾਂ ਵੀ ਪਸੰਦ ਨਹੀਂ ਆ ਰਿਹਾ, ਤੇ ਰੇਟ ਵੱਧ ਮੰਗੀ ਜਾ ਰਿਹਾ ਕੋਈ ਜੇ ਉਹ। ਅਗਲੀ ਦੁਕਾਨ ਤੇ ਗਿਆ ਨਹੀਂ ਪਸੰਦ ਆ ਰਿਹਾ, ਤੇ ਉਹ ਵੇਖ ਰਿਹਾ, ਤੇ ਮੁੰਡਾ ਮੇਰੇ ਨਾਲ ਆ ਮੇਰਾ, ਉਹਨੂੰ ਮੈਂ ਬੜਾ ਲੈ ਲਾ। ਤੇ ਕਹਿੰਦੇ ਜਦੋਂ ਮੈਂ ਸਾਰਾ ਫਿਰ ਕੇ ਵਾਪਸ ਉਹਦੀ ਦੁਕਾਨ ਤੇ ਆਇਆ ਨਾ, ਕਹਿੰਦੇ ਤੂੰ ਸਾਈਕਲ ਨਹੀਂ ਲੈਣਾ, ਤੂੰ ਭਰਾ ਕੇ ਮੁੰਡਾ ਵੱਡਾ ਕਰ ਲੈਣਾ। ਵਾਹ ਵਾਹ ਵਾਹ, ਕੀ ਬਾਤ। ਤੂੰ ਕਹਿੰਦੇ ਇਹਨੂੰ ਏਦਾਂ ਹੀ ਭਰਾ ਕੇ ਮੁੰਡਾ ਵੱਡਾ ਕਰਨਾ, ਸਾਈਕਲ ਹੀ ਕਿੱਥੇ ਲੈਣੀ ਫਿਰ। ਅੱਛਾ ਇੱਕ ਦੌਰ ਸੀ ਜਦੋਂ ਫੈਸਲਾਬਾਦ ਦੇ ਸਿਨੇਮੇ ਬੜੇ ਰੂਜਦੇ ਸੀ, ਆਹੋ ਲੋਕਾਂ ਨੇ ਫਿਲਮ ਦੇਖ ਕੇ ਨਿਕਲਣਾ ਤੇ ਕਈਆਂ ਜਗ੍ਹਾ ਤੇ ਨਾਕੇ ਵੀ ਲੱਗੇ ਹੁੰਦੇ ਸੀ। ਉਹ ਗੁਲਾਮਾਬਾਦ ਦੇ ਸੀਗੇ ਮੁੰਡੇ, ਕੋ 5 4 ਜੁੱਤੀਆਂ ਦਾ ਕੰਮ ਕਰਦੇ ਸੀ, ਤੇ ਰਸਤੇ 'ਚ ਆਏ ਤੇ ਪੈਦਲ ਹੀ ਆਉਣ ਡੇ, ਤੇ ਪੁਲਿਸ ਨੇ ਰੋਕ ਲਿਆ, ਕਿੱਥੋਂ ਆ ਰਹੇ? ਉਹਨੇ ਕਿਹਾ ਸਰ ਜੀ ਫਿਲਮ ਦੇਖ ਕੇ ਆ ਰਹੇ। ਉਹ ਇੰਨੀ ਰਾਤ ਹੋ ਗਈ, ਉਹਨੇ ਕਿਹਾ ਜੀ ਮੁੱਕੀ ਹੁਣ ਤੇ ਆ ਰਹੇ, ਤੂੰ ਕੀ ਕਰਦਾ? ਉਹ ਹੁਣ ਜੁੱਤੀਆਂ ਦਾ ਕੰਮ ਕਰਦੇ ਸੀ। ਉਹਨੇ ਕਿਹਾ ਜੀ ਮੈਂ ਅਪਰਮੈਨ। ਕਹਿੰਦੇ ਅੱਛਾ ਚਲ ਐਨ ਹੋ ਜਾ, ਤੂੰ ਕਰਦਾ? ਉਹਨੇ ਕਿਹਾ ਜੀ ਮੈਂ ਫਿਨਿਸ਼ਮੈਨ। ਅੱਛਾ ਤੂੰ ਵੀ ਐਨ ਹੋ ਜਾ। ਹੁਣ ਉਹਨਾਂ ਨੂੰ ਪਤਾ ਵੀ ਇਹ ਦੋਵੇਂ ਕੀ ਆ, ਤੇ ਤੀਜੇ ਨੂੰ ਕਹਿੰਦਾ ਤੂੰ ਕੀ ਕਰਦਾ? ਕਹਿੰਦਾ ਜੀ ਮੈਂ ਸੋਲ ਲਾਉਣਾ ਜੁੱਤੀਆਂ ਤੇ। ਕਹਿੰਦਾ ਆਹ, ਕਹਿੰਦਾ ਇਹ ਸਾਡੇ ਹੈਡ ਆ। ਕਹਿੰਦਾ ਕੰਨ ਫੜ ਲਓ ਤਿੰਨੇ। ਕਿਆ ਮੇਰਾ ਦੋਸਤ ਇੱਕ ਆਏ ਨੇ ਸਿਆਲਕੋਟੋਂ, ਤੇ ਉਹ ਕਹਿੰਦੇ ਨੇ ਕਿ ਅਸੀਂ ਪੈਂਸਰੇ ਦਾ ਪੁੱਛਣਾ ਸੀ, ਪੈਂਸਰੇ ਜਾਣਾ ਸੀ, ਤੇ ਇੱਕ ਬਾਬਾ ਜੀ ਬਾਹਰ ਨਾ ਛੋਟਾ ਜਿਹਾ ਥੜੀ ਤੇ ਨਾ ਸਮਾਨ ਲਾ ਕੇ ਬੈਠੇ, ਚੀਜ਼ਾਂ ਬੱਚਿਆਂ ਦੀਆਂ, ਤੇ ਉਹਨਾਂ ਬਾਬਾ ਜੀ ਨੂੰ ਆਣ ਕੇ ਨਾ ਤੇ ਉਹਨਾਂ ਸ਼ੀਸ਼ਾ ਥੱਲੇ ਕਰਕੇ ਉਹਨੇ ਕਿਹਾ ਚਾਚਾ ਜੀ, ਕਹਿੰਦਾ ਹਾਂ ਪੁੱਤ, ਚਾਚਾ ਜੀ ਪੈਂਸਰੇ ਜਾਣਾ ਤਾਂ ਜਾਓ ਪੁੱਤ। ਉਹਨੇ ਫੈਸਲਾਬਾਦ ਨੇ ਕਰੈਕਟਰ ਬੈਠਾ, ਤੇ ਇੱਕ ਬੰਦਾ ਕੋਈ ਪਰਦੇਸੀ ਉਹਦੇ ਕੋਲ ਆਇਆ, ਬਾਬਾ ਜੀ ਇਹ ਰੋਟੀ ਖਾਣੀ, ਜਿਵੇਂ ਹੋਟਲ ਦਾ ਨਹੀਂ ਪੁੱਛੀਦਾ, ਤੇ ਕਹਿੰਦਾ ਬਾਬਾ ਜੀ ਇਹ ਰੋਟੀ ਖਾਣੀ ਸੀ। ਕਹਿੰਦਾ ਖਾ ਲਾ ਪੁੱਤ, ਤੇਰਾ ਬੀੜ ਆ ਮੇਰੇ ਕੋਲ, ਤੂੰ ਖਾ ਲਾ, ਤੇਰਾ ਕਿਹੜਾ ਬੀੜ ਮੇਰੇ ਕੋਲ। ਬਹੁਤ ਦੇਰ ਦੀ ਗੱਲ ਆ, ਤੇ ਮੈਂ ਨਾ ਮਤਲਬ ਸਾਈਕਲ ਤੇ ਮੈਂ ਜਾ ਰਿਹਾ, ਤੇ ਇੱਕ ਬੰਦਾ ਹੋਰ ਬਾਬਾ ਸਾਈਕਲ ਦੇ ਨਾਲ ਸਲੋ ਜਾ ਰਿਹਾ, ਤੇ ਮੈਂ ਸਲੋ ਸਾਈਕਲ ਕੀਤਾ, ਉਹਨੇ ਰੋਕ ਲਿਆ ਸਾਈਕਲ। ਹੁਣ ਜਦੋਂ ਉਹਨੇ ਰੋਕਿਆ ਤੇ ਮੈਂ ਕਿਹਾ, ਮੈਂ ਇਹਨੂੰ ਆਵਾਜ਼ ਦਿੱਤੀ ਸੀ ਮੇਰਾ ਕਰਕੇ ਰੋਕਿਆ, ਤੇ ਮੈਂ ਵੀ ਰੋਕ ਲਿਆ। ਤੇ ਮੈਨੂੰ ਕਹਿੰਦਾ ਕਿੱਥੇ ਜਾਣਾ? ਮੈਂ ਕਿਹਾ ਜੀ ਮੈਂ ਸ਼ਦਾਬ ਪੁਲੀ ਤੇ ਜਾਣਾ। ਸ਼ਦਾਬ ਪੁਲੀ ਤੇ ਜਾਣਾ, ਮਾਚਸ ਹੈ? ਮੈਂ ਕਿਹਾ ਜੀ ਨਹੀਂ। ਆ ਉੱਥੋਂ ਮਾਚਸ ਲੈ ਕੇ ਆ ਪਹਿਲੇ। ਮੈਂ ਸਾਈਕਲ ਖਿਲਾ ਰਿਹਾ ਗਿਆ, ਪਾਨਲ ਦੁਕਾਨ ਤੋਂ ਮਾਚਸ ਲੈ ਕੇ ਸਿਗਰਟ ਲਾ ਕੇ ਸ਼ਦਾਬ ਪੁਲੀ ਅੱਗੇ ਗਿਆ ਕਦੀ? ਮੈਂ ਕਿਹਾ ਜੀ ਨਹੀਂ। ਅੱਛਾ ਆ ਇੱਧਰ ਨੂੰ ਪੈ ਜਾ। ਅੱਛਾ ਮੈਂ ਕਿਹਾ ਜੀ ਠੀਕ ਆ, ਨਹੀਂ ਇਧਰੋਂ ਨਹੀਂ ਤੈਨੂੰ ਸਮਝ ਆਉਣੀ, ਇਧਰੋਂ ਨਿਕਲ ਜਾ ਤੇ ਸਿਗਰਟ ਪੀ। ਤੇ ਮੈਂ ਕਿਹਾ ਠੀਕ ਆ,
इधरों तू निकल जाएगा आगे सड़क पट्टी या नहीं ਉਧਰੋਂ ਵੀ ਨਹੀਂ। ਤੂੰ ਏਦਾਂ ਕਰ ਐ ਧੋਬੀ ਘਾਟ ਦੇ ਪਿੱਛੋਂ ਦੀ ਸਿੱਧਾ ਰੋਡ ਜਾਂਦਾ ਉਧਰ ਚਲਾ ਜਾ ਇਧਰੋਂ ਤੈਨੂੰ ਤੇ ਆਪਾਂ ਹੀ ਹੁਣ ਕਰ ਰਹੇ ਇਧਰੋਂ ਤੈਨੂੰ ਬਹੁਤ ਲੰਮਾ ਪੈ ਜਾਣਾ ਤੇ ਇੱਕ ਉਹ ਸਾਈਕਲ ਆ ਜ਼ਰੂਰੀ ਆ ਜਾਣਾ ਲੈ ਕਹਿੰਦਾ ਜ਼ਰੂਰੀ ਆ ਜਾਣਾ ਮੈਂ ਕਿਹਾ ਹਾਂਜੀ ਜ਼ਰੂਰੀ ਆ ਅੱਛਾ ਚਲਾ ਜਾ ਫਿਰ ਇਧਰੋਂ ਦੀ ਚਲਾ ਜਾ ਅੱਗੋਂ ਫਿਰ ਪੁੱਛ ਲਈ ਕਿਸੇ ਨੂੰ ਮੈਂ ਕਿਹਾ ਜੀ ਠੀਕ ਹੈ ਤੇ ਉਹਨੇ ਕਿੱਕ ਮਾਰੀ ਸਿਗਰਟ ਲਾਇਆ ਤੇ ਚਲਾ ਗਿਆ ਤੇ ਮੈਂ ਕਰਾਂ ਕਿ ਯਾਰ ਇਹ ਮੈਨੂੰ ਕਿਹੜਾ ਰਸਤਾ ਦੱਸ ਕੇ ਗਿਆ ਹਾਂਜੀ ਐਸੇ ਐਸੇ ਕਰੈਕਟਰ ਅੱਛਾ ਫੈਸਲਾਬਾਦ ਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਬੰਦਾ ਕਰੋੜਾਪਤੀ ਜਾਂ ਅਰਬਾਂਪਤੀ ਆ ਇਹ ਕੋਈ ਕਰੋੜ ਰੁਪਏ ਵਾਲੀ ਗੱਡੀ 'ਚ ਉਤਰਿਆ ਤੇ ਇਹ ਜੁਗਤ ਨਹੀਂ ਕਰੇਗਾ ਨਾ ਹਰ ਬੰਦਾ ਹੀ ਭਾਜਨ ਇੱਥੇ ਮਾਫੀ ਨਹੀਂ ਹੈਗੀ ਤੁਹਾਨੂੰ ਸਹੀ ਗੱਲ ਓਏ ਹੋਏ ਹੋਏ ਅੱਛਾ ਜੀ ਉਹ ਵੀ ਬਾਬੇ ਵਾਲਾ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ ਉਹ ਸਾਡੀ ਦੁਕਾਨ ਦੇ ਨਾ ਸਾਹਮਣੇ ਇੱਕ ਬੜਾ ਲਿਫਤਾ ਜਿਹਾ ਮੁੰਡਾ ਸੀ ਉਹਦੇ ਮਾਲਕ ਨੇ ਰੋਜ਼ ਕਹਿਣਾ ਯਾਰ ਤੂੰ ਸਵੇਰੇ ਛੇਤੀ ਆਇਆ ਕਰ ਦੁਕਾਨ ਖੋਲਿਆ ਕਰ ਸਵੇਰੇ ਛੇਤੀ ਆਇਆ ਕੇ ਦੁਕਾਨ ਖੋਲਿਆ ਕਰ ਤੇ ਉਹਦਾ ਮਾਲਕ ਆ ਜਿਹੜਾ ਉਹਨੂੰ ਕਹਿ ਰਿਹਾ ਤੇ ਕਹਿੰਦਾ ਭਾਜੀ ਐਡੀ ਗੱਲ ਆ ਤੇ ਰਾਤ ਨੂੰ ਖੁੱਲੀ ਛੱਡ ਜਾਇਆ ਕਰੋ ਬਹੁਤ ਅੱਛੇ ਬਾਬਾ ਜੀ ਪੀਰ ਫਕੀਰ ਪੂਰਾ ਵਾਲ ਸ਼ਾਲ ਦਰਵੇਸ਼ ਆਦਮੀ ਤੇ ਇੱਕ ਬੰਦਾ ਉਹਨਾਂ ਦੇ ਕੋਲ ਹੁੰਦਾ ਉਹਦਾ ਮੂੰਹ ਉਤਰਿਆ ਤੇ ਉਦਾਸੀ ਤੇ ਟੈਨਸ਼ਨਾਂ ਤੇ ਆ ਕੇ ਕਹਿੰਦਾ ਬਾਬਾ ਜੀ ਉਹ ਇੰਝ ਕਰਕੇ ਦੇਖਦੇ ਹਾਂ ਪੁੱਤਰ ਅੱਜ ਦੱਸ ਦਿਓ ਇਹ ਦੁਨੀਆ ਕੀ ਆ ਹਾਏ 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 ਇਹ ਜ਼ਮੀਨੋ ਆਸਮਾਨ ਕੀ ਆ ਇਹ ਫਲਕੋ ਸ਼ਗਾਰ ਇਹ ਮਹਿਫਿਲ ਇਹ ਮੌਤ ਇਹ ਆਖਰਤ ਇਹ ਜ਼ਿੰਦਗੀ ਇਹ ਕੀ ਆ ਬਾਬਾ ਕਹਿੰਦਾ ਉਹ ਮੂੰਹ ਥੱਲੇ ਕਰ ਲੈਂਦੇ ਉਧਰੋਂ ਸੈਡ ਮਾਹੌਲ ਸਾਰਾ ਹੋ ਬਾਬਾ ਨੂੰ ਕਹਿੰਦਾ ਅੱਛਾ ਪੁੱਤ ਅੱਜ ਅਸੀਂ ਮੂਡ ਜਾ ਫਿਰ ਇੱਕੋ ਹੀ ਲਾਈਨ 'ਚ ਤੈਨੂੰ ਸਾਰਾ ਜਵਾਬ ਦੇ ਦਾਂਗੇ ਫਲਾਂ ਜਗ੍ਹਾ ਤੋਂ ਫਲਾਂ ਚੀਜ਼ ਲੈ ਕੇ ਆ ਉਹ ਜਾਂਦਾ ਅੱਧੇ ਘੰਟੇ ਬਾਅਦ ਲੈ ਕੇ ਆਂਦਾ ਉਹ ਕਹਿੰਦਾ ਦੱਸੋ ਬਾਬਾ ਜੀ ਕਹਿੰਦਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਕੀ ਆ ਓਏ ਹੋਏ ਲੋ ਜੀ ਨਾਜ਼ਰੀਨ ਆਪਣਾ ਬਹੁਤ ਬਹੁਤ ਖਿਆਲ ਰੱਖਣਾ ਇਨਸ਼ਾਅੱਲਾ ਫਿਰ ਤੁਹਾਡੇ ਨਾਲ ਮੁਲਾਕਾਤ ਹੈ ਜੀ ਹੋਰ ਕੋਈ ਫੈਸਲਾ ਪਾਦੀਆਂ ਬੜੀਆਂ ਗੱਲਾਂ ਨੇ ਫੈਸਲਾ ਬੈਠੇ ਆ ਮੂਡ ਬਣ ਗਿਆ ਹੈ ਵੀ ਆਹੋ ਇਹ ਰਿਕਾਰਡਿੰਗ ਦਾ ਵੀ ਕੋਈ ਮੂਡ ਨਹੀਂ ਚਾਹਤੇ ਬੈਠੇ ਮੌਸਮ ਦਾ ਮਜ਼ਾ ਲੈ ਇਨਸ਼ਾਅੱਲਾ ਤਾਂ ਅਸੀਂ ਵੀ ਮੌਸਮ ਦਾ ਮਜ਼ਾ ਲੈ ਰਹੇ ਸੀ ਕਿ ਚੱਲ ਆਪਣਾ ਬਹੁਤ ਬਹੁਤ ਖਿਆਲ ਰੱਖਣਾ ਤੇ ਇੱਕ ਫਿਰ ਉਹ ਨਾਰਾ ਜਿਹੜਾ ਇੱਕ ਕਿ ਸਭ ਤੋਂ ਪਹਿਲੇ ਸਾਡਾ ਪਾਕਿਸਤਾਨ ਜ਼ਿੰਦਾਬਾਦ ਫਿਰ ਸਾਡੀ ਪਾਕ ਆਰਮੀ ਜ਼ਿੰਦਾਬਾਦ ਸਾਡਾ ਮਾਈ ਬਾਪ ਦੇਖੋ ਮਾਂ ਪਿਓ ਨਾ ਘਰ ਦਾ ਮਾਂ ਪਿਓ ਹੁੰਦਾ ਮਤਲਬ ਘਰ ਦਾ ਜਿਹੜਾ ਸਰਬਰਾਹ ਪਿਓ ਹੁੰਦਾ ਦਾਦਾ ਹੁੰਦਾ ਮਹੱਲੇ ਦਾ ਫਲਾਣਾ ਹੁੰਦਾ ਲੇਕਿਨ ਟੋਟਲ ਮਿਲਾ ਕੇ ਪੂਰੇ ਪਾਕਿਸਤਾਨ ਦਾ ਜਿਹੜੇ ਸਰਹੱਦਾਂ ਦੇ ਉੱਪਰ ਆਪਣੇ ਇਸ ਮੁਲਕ ਦੀ ਕਰਦੇ ਨੇ ਔਰ ਹਿਫਾਜ਼ਤ ਔਰ ਆਪਣੀਆਂ ਜਾਨਾਂ ਦਿੰਦੇ ਨੇ ਉਹਨਾਂ ਤੋਂ ਅੱਗੇ ਸਾਨੂੰ ਕੁਝ ਵੀ ਨਹੀਂ ਬਹੁਤ ਅੱਛਾ ਉਹਨਾਂ ਤੋਂ ਅੱਗੇ ਸਾਨੂੰ ਕੋਈ ਵੀ ਉਹਨਾਂ ਤੋਂ ਅੱਗੇ ਨਹੀਂ ਸਾਨੂੰ ਇਸ ਤੋਂ ਉਹ ਇੱਕ ਖਰਬ ਕਰੋੜ ਅਰਬ ਲਾ ਤਾਦਾਦ ਵਾਰੀ ਜ਼ਿੰਦਾਬਾਦ ਔਰ ਉਸ ਤੋਂ ਬਾਅਦ ਤੁਸੀਂ ਜ਼ਿੰਦਾਬਾਦ ਜਿਹੜੇ ਸਾਡੇ ਨਾਲ ਇੰਨਾ ਪਿਆਰ ਕਰਦੇ ਜੇ ਤੇ ਆਪਣਾ ਬਹੁਤ ਖਿਆਲ ਰੱਖਣਾ ਅੱਲਾ ਹਾਫਿਜ਼